बस्ती शाम सिंह ठट्ठे के नज़दीक है। बस्ती शाम सिंह के नाम तो पुराने दौर की बस्ती है जिहड़ी ख़त्म हो गई है। ये उस जगह ते दरबार है किसी बजुर्ग का, अल्लाह दे वली का दरबार है। नज़दीक दे पिंड आ 14 ਚੱਕ, उस दे नाल नज़दीक खानपुर मडल। लागे होर किसी बजुर्गों का दरबार बनया है। बस्ती शाम सिंह ये बजुर्गों का दरबार है। लागे बस्ती शाम सिंह के नाल मज़ार बनया है। यह उन्हों की कबर मुबारक है। यह दरबार का अंदरूनी हिस्सा है। अंदरूनी हिस्सा दरबार का। खानपुर मडल के नज़दीक है बस्ती शाम सिंह। शाम सिंह के नाम तो जी जिस टाइम इतों सिख गए ने उस टाइम की यह बस्ती है शाम सिंह। बस्ती शाम सिंह के नाम तो मशहूर है बस्ती। नज़दीक ये आबादी है ते जिहड़ी बस्ती सी वो तो बिल्कुल ख़त्म हो गई है ना। वो पिंड सारा तबाह हो गया, ख़त्म हो गया। ये लागे मस्जिद एक बनी। यह लागे एक होर दरबार बनया किसी बजुर्ग का। इधर भी है दरबार। इस जगह ते खूह सीगा जिहड़ा उस दौर का सी, लिहाजा हुण ख़त्म कर दिता गया। बस्ती है नाल ही मस्जिद बनी है खूह वाली जगह ते, जिथे खूह सी उहदे नज़दीक मस्जिद बनी है। यह मस्जिद का अंदरला हिस्सा है। इस जगह ते खूह सीगा, यह जगह जिहड़ी लिहाजा वो ख़त्म कर दिता गया। हुण कोई शय नहीं इत्थे, बस बंद कर दिता। अच्छा
ਗੱਲ ਕਰ ਰਹੇ ਹੋ। ਅੱਛਾ, ਹਾਂ ਉਹ ਮਤਲਬ ਹੈ ਕਿ ਕੌੜਾ ਪਾਣੀ ਜਿਹੜਾ ਆਉਣ ਲੱਗ ਪਿਆ ਨਾ ਜਿਸ ਟਾਈਮ, ਹਾਂ ਫਿਰ ਉਹਨਾਂ ਨੇ ਖੂਹ ਦਾ ਸਿਸਟਮ ਬੰਦ ਕਰ ਦਿੱਤਾ। ਹਾਂ ਖੂਹ ਦਾ ਬੰਦ ਕਰ ਦਿੱਤਾ, ਬਾਹਰ ਦੀ ਸਪਲਾਈ ਦਾ ਪਾਣੀ ਚਾਲੂ ਕਰਤਾ, ਤੇ ਫਿਰ ਉਹ ਜਿਹੜਾ ਨਾ ਇੱਥੇ ਘਰ ਵਾਸਤੇ ਮੋਟਰਾਂ ਦਾ ਪਾਣੀ ਚਾਲੂ ਹੋ ਰਿਹਾ ਹੈ, ਉਹ ਚੱਲਦਾ ਪਿਆ ਹੈ। ਹੁਣ ਮੋਟਰਾਂ ਦਾ ਚੱਲਦਾ, ਪਹਿਲੇ ਇਸ ਖੂਹ ਦਾ ਇਸਤੇਮਾਲ ਪਹਿਲੇ ਕਰਦੇ ਸੀ। ਖੂਹ ਪੂਰੀ ਬਸਤੀ ਇਸਤੇਮਾਲ ਕਰਦੇ ਸੀ। ਹਾਂ ਹਾਂ ਹਾਂ। ਹਾਂਜੀ, ਕਿੰਨੇ ਸਾਲ ਹੋ ਗਏ ਬੰਦ ਕੀਤੇ ਨੂੰ? 18 ਸਾਲ ਤੋਂ ਚੱਲੇ ਨੇ। ਅੱਛਾ ਅੱਛਾ। ਬਸਤੀ ਕਿਹਦੇ ਨਾਂ ਤੋਂ ਸੀਗੀ ਇਹ ਜਿਹੜੀ ਖਤਮ ਹੋਈ? ਇਹ ਉਹ ਬਸਤੀ ਦਾ ਨਾਂ ਨਹੀਂ, ਇਸ ਬਸਤੀ ਦਾ ਨਾਂ ਹੈ ਹਜ਼ਰਤ ਸ਼ਾਮ ਚੀਨ। ਹਜ਼ਰਤ ਸ਼ਾਮ ਚੀਨ, ਸ਼ਾਮ ਚੀਨ। ਜੀ ਜੀ, ਅੱਛਾ ਇਸ ਬਸਤੀ ਦਾ ਨਾਂ ਹੈ। ਅੱਛਾ, ਇਸ ਬਸਤੀ ਦਾ ਨਾਮ ਹੈ। ਉਹ ਤੇ ਇੱਕ ਇਹਨਾਂ ਬਜ਼ੁਰਗਾਂ ਦੇ ਸ਼ਾਗਿਰਦ ਪੜ੍ਹਨ ਆਏ ਸਨ, ਅੱਛਾ ਤੇ ਉਹ ਬੱਚੇ ਸਨ, ਇਹਨਾਂ ਦੇ ਬੱਚਿਆਂ ਨੂੰ ਕੁਰਾਨ ਮਜੀਦ ਪੜ੍ਹਾਇਆ ਸੀ ਉਹਨਾਂ ਨੇ। ਅੱਛਾ 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 ਅੱਛਾ। ਤੇ ਉਹ ਫਿਰ ਬੱਚਿਆਂ ਨੂੰ ਤੰਗ ਕਰਦੇ ਸੀ। ਇਹ ਜਿਹੜੀ ਸ਼ਹਿਰ ਖਤਮ ਹੋਇਆ, ਯਾਨੀ ਕਿ ਇੱਕ ਕਿਸਮ ਦੀ ਉਹ ਆਬਾਦੀ ਸੀ, ਸ਼ਹਿਰ ਸੀਗਾ। ਹਾਂ ਹਾਂ ਤੇ ਉਹ ਫਿਰ ਇਹਨਾਂ ਦੀ ਕਰਾਮਾਤ ਨਾਲ ਜਾਣਾ ਨਾ, ਹਾਂ। ਉਹ ਫਿਰ ਖਤਮ ਇਸ ਤਰ੍ਹਾਂ ਹੋਇਆ ਕਿ ਇੱਕ ਮਾਈ ਸੰਦਲਾਂ ਸੀ, ਉਹ ਸਾਈਡ ਤੇ ਰਹਿਣ ਵਾਲੀ। ਅੱਛਾ ਉਹ ਇਹਨਾਂ ਦਾ ਆਪਣਾ ਕੰਮ ਸਫਾਈ ਸੁਥਰਾਈ ਦਾ, ਕੱਪੜੇ ਲੀੜੇ ਦਾ, ਧੁਲਾਈ ਦਾ ਕੰਮ ਕਰਦੇ ਸੀ। ਹੂੰ ਤੇ ਉਹ ਫਿਰ 2-3 ਦਫਾ ਜਦੋਂ ਉਹ ਚਲੇ ਗਏ ਨਾ, ਹਾਂ ਉਹਦਾ ਉਹਨਾਂ ਨੂੰ ਦਾਦਾ ਲੈਣ ਵਾਸਤੇ ਜਦੋਂ ਆਇਆ, ਕੁਰਾਨ ਮਜੀਦ ਹਾਫਿਜ਼ ਕਰ ਲਿਆ ਸੀ। ਫਿਰ ਉਹ ਬੱਚਾ ਸੀ, ਉਹਨੂੰ ਫਿਰ ਇਸ ਐਰੇ ਲਾਤਾ ਵੀ ਦੋ ਬੱਚੇ ਜਿਹੜਾ ਨਾ ਚਰਾ ਅੱਛਾ ਬੱਚਾ ਸੀ ਨਾ, ਜਵਾਨੀ ਤੋਂ ਟਾਈਮ ਹਲੇ ਪਿਆ ਸੀ, ਹਾਂ ਹਾਂ ਤੇ ਮੁੜ ਕੇ ਉਹਨੂੰ ਐਰ ਲਾਤਾ, ਤੇ ਉਹ ਕੁਰਾਨ ਮਜੀਦ ਵੀ ਪੜ੍ਹਦਾ ਰਿਹਾ, ਤੇ ਉਹ ਬੱਚਿਆਂ ਨੂੰ ਵੀ ਪੜ੍ਹਾਉਂਦਾ ਰਿਹਾ। ਹਾਂ। ਉਹ ਹਾਫਿਜ਼ ਹੋ ਗਏ। ਹਾਫਿਜ਼ ਹੋ ਗਏ। ਉਸ ਤੋਂ ਬਾਅਦ ਫਿਰ ਉਹ ਜਿਹੜਾ ਨਾ ਉਹਨਾਂ ਨੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਹਾਂ ਹਾਂ ਬੱਚਿਆਂ ਦੇ ਉੱਤੇ। ਹਾਂ। ਜਦੋਂ ਮਾਰਨਾ ਸ਼ੁਰੂ ਕੀਤਾ, ਤੇ ਉਦੋਂ ਫਿਰ ਜਿਹੜਾ ਨਾ ਹੂੰ। ਇੱਕ ਦਫਾ ਵੀ ਉਹ ਮਾਈ ਸੰਦਲਾ ਨੇ ਆ ਕੇ ਗੱਲ ਕੀਤੀ ਕਿ ਬੱਚਿਆਂ ਦਾ ਜ਼ੁਲਮ ਕਰਦੇ ਪਏ ਨੇ, ਮਾਰਦੇ ਪਏ ਨੇ। ਠੀਕ ਜਿਵੇਂ ਅਸਾਂ ਗੱਲ ਸੁਣੀ ਹੈ ਬਜ਼ੁਰਗਾਂ ਤੋਂ, ਠੀਕ। ਉਹ ਮਾਰਦੇ ਪਏ ਨੇ। ਹੂੰ ਫਿਰ ਵੀ ਇਹਨਾਂ ਨੇ ਕਿਹਾ ਕੋਈ ਨਹੀਂ, ਮੈਂ ਸਮਝਾਵਾਂਗਾ, ਉਹਨਾਂ ਨੂੰ ਕਹਾਂਗਾ। ਹਾਂ ਦੁਬਾਰਾ ਉਹਨਾਂ ਨੇ ਆ ਕੇ ਆਖਿਆ, ਹੂੰ ਤੀਸਰੀ ਦਫਾ ਆ ਕੇ ਆਖਿਆ, ਉਹ ਮਾਈ ਨੂੰ ਕਹਿੰਦੇ ਜਾ ਤੂੰ ਚਲੀ ਜਾ, ਹੁਣ ਅੱਲਾ ਹੀ ਵਾਰਿਸ ਹੈ ਫਿਰ ਇਹਨਾਂ ਦਾ। ਹੂੰ ਬਸ ਫਿਰ ਉਹ ਬੈਠੇ ਸੀ ਕਿਸੇ ਜੋਸ਼ੀ ਦੇ ਵਿੱਚ, ਤੇ ਫਿਰ ਉਹ ਅੱਲਾਹ ਤਾਲਾ ਦੀ ਕਰਮ ਨਵਾਜ਼ੀ ਨਾਲ ਪੇੜ ਹੋ ਗਿਆ। ਹੂੰ। ਉਹ ਫਿਰ ਸ਼ਹਿਰ ਪੂਰਾ ਸ਼ਹਿਰ ਹੀ ਗਰਕ ਕਰਤਾ। ਸ਼ਹਿਰ ਹੀ ਗਰਕ ਹੋ ਗਿਆ। ਸ਼ਹਿਰ ਹੀ ਗਰਕ ਕਰਤਾ ਇਹ ਮਸਲਾ ਬਣਿਆ ਜੀ ਉਦੋਂ ਬੱਚਿਆਂ ਵਾਲੇ। ਇਹਨਾਂ ਬਜ਼ੁਰਗਾਂ ਦੇ ਕਰਾਮ। ਇਹਨਾਂ ਬਜ਼ੁਰਗਾਂ ਦੇ ਕਿਹੜਾ ਕਰਾਮਾਤ। ਵਾਕਿਆ ਹੈ ਜਿਹੜਾ ਬਸਤੀ ਗਰਕ ਹੋਣ ਵਾਲਾ? ਹਾਂਜੀ ਹਾਂਜੀ। ਸਹੀ ਸਹੀ ਸਹੀ। ਠੀਕ। ਇਹ ਤੁਹਾਨੂੰ ਅਸਾਂ ਮੁਖਤਸਰ ਦੀ ਗੱਲ ਸੁਣਾਈ ਹੈ। ਬਾਕੀ ਇਹ ਦਾਸਤਾਨ ਹੈ, ਮਤਲਬ ਕਿ ਇਸ ਤਰ੍ਹਾਂ ਹੈ ਕਿ ਹਜ਼ਰਤ ਪੀਰ ਬਹਾਵਲ ਹੱਕ ਤੇ ਸ਼ਾਹਰੁਖ ਆਲਮ, ਇਹਨਾਂ ਦਾ ਇੱਕ ਮਤਲਬ ਗਿਰੋਹ ਦੀ ਸ਼ਕਲ ਦੇ ਬੱਚੇ ਹੁੰਦਾ ਸੀ। ਇਹਨਾਂ ਦਾ ਬਹੁਤ ਵੱਡਾ ਦਰਦ ਹੁੰਦਾ ਸੀ। ਨਿਸ਼ਾਨੀ ਅਜੇ ਇੱਟਾਂ ਖੜੀਆਂ ਨੇ, ਬਹੁਤ ਪਤਲੀਆਂ। ਕਿਹੜੀ ਜਗ੍ਹਾ ਤੇ? ਇਹ ਅਗਲੇ ਪਾਸੇ ਹੁਣ ਇਹਨਾਂ ਨੇ ਨਵੀਆਂ ਲਾਈਆਂ ਨੇ, ਤੇ ਪਿਛਲੇ ਪਾਸੇ ਹਾਲੇ ਪੁਰਾਣੀਆਂ ਇੱਟਾਂ, ਮਤਲਬ ਕਿ ਉਹ ਲਿਖਿਆ ਹੋਇਆ ਇੱਟਾਂ ਦੇ ਉੱਤੇ ਵੀ ਕੁਝ ਉਹ ਖਲੋਤਿਆਂ ਨੇ ਤੌਰ ਨਿਸ਼ਾਨੀ। ਇਹ ਜਿਹੜੀ ਮਸਜਿਦ ਹੈ? ਇਹ ਜਿਹੜੀ ਮਸਜਿਦ। ਤੇ ਇਹ ਦਰ ਸੀ ਬਹੁਤ ਵੱਡਾ। ਇੱਥੋਂ ਟੋਲੇ ਤਿਆਰ ਹੋ ਕੇ ਤੇ ਗੈਰ ਇਲਾਕਿਆਂ ਦੇ ਵਿੱਚ ਜਾਂਦੇ ਸੀ, ਜਿਹੜੇ ਇਸਲਾਮ ਦਾ ਦਰਦ ਦਿੰਦੇ ਸੀ। ਠੀਕ। ਹਾਂ, ਪਿੱਛੋਂ ਆਉਂਦੇ ਸੀ ਇੱਥੇ, ਹਾਂ ਹਾਂ ਹਾਂ। ਇੱਥੇ ਕੰਮ ਕਰਦੇ ਸੀ। ਸਹੀ। ਇੱਥੋਂ ਕੁਝ ਲੋਕ ਨਾਲ ਰਲਦੇ ਸੀ, ਹੂੰ ਉੱਥੋਂ ਵਾਲੇ ਤਲੀਮ ਵਾਲੇ ਲੋਕ, ਇੱਥੋਂ ਵਾਲੇ ਲੋਕ ਨਾਲ ਰਲ ਕੇ ਤੇ ਅੱਗੇ ਇਸਲਾਮ ਦਾ ਦਰਸ, ਮਤਲਬ ਹੈ ਕਿ ਉਸ ਦੌਰ ਦੇ ਵਿੱਚ ਇਸਲਾਮ ਫੈਲਾਉਂਦੇ ਸੀ। ਤੁਸੀਂ ਥੋੜਾ ਜਿਹਾ ਨਾ ਸਾਨੂੰ ਇੱਥੋਂ ਯਾਨੀ ਕਿ ਸ਼ੁਰੂ ਕਰੋ ਨਾ, ਵੀ ਜਿਸ ਤਰ੍ਹਾਂ ਦੀ ਇਹ ਜਦੋਂ ਬਸਤੀ ਸ਼ਾਮ ਸਿੰਘ ਦੇ ਨਾਂ ਤੋਂ ਬਣੀ ਨਾ, ਸ਼ਾਮ ਸਿੰਘ ਤੇ ਜੀ। ਤੇ ਇਹ ਇਹ ਜੀ ਉਸ ਦੌਰ ਦੀਆਂ ਇੱਟਾਂ ਨੇ, ਪੁਰਾਣੇ ਦੌਰ ਦੀਆਂ। ਇਹ ਉਸ ਬਸਤੀ ਦੀਆਂ ਇੱਟਾਂ ਨੇ। ਇਹ ਦੇਖੋ, ਛੋਟੀ ਛੋਟੀ ਇੱਟ ਇਸਤੇਮਾਲ ਕੀਤੀ ਗਈ, ਛੋਟੀ ਇੱਟ ਲੱਗੀ ਉੱਥੇ, ਬਿਲਕੁਲ ਛੋਟੀ ਇੱਟ, ਜਿਹੜੀ ਛੋਟੀ ਸਾਈਜ਼ ਨਹੀਂ ਸੀ, ਬਿਲਕੁਲ ਜਿਹੜਾ ਹੁੰਦਾ ਸੀ ਪਹਿਲੇ ਦੌਰ ਦੇ, ਜਿਹੜੀ ਪੁਰਾਣੇ ਦੌਰ ਦੀ ਲੱਗੀ ਇੱਟ ਹੈ ਇਸ ਮਸਜਿਦ ਨੂੰ। ਇਹ ਮਸਜਿਦ ਉਹ ਸਿੱਖਾਂ ਦੇ ਦੌਰ ਦੀ ਹੈ, ਜਦੋਂ ਸਿੱਖ ਇੱਥੇ ਆਬਾਦ ਸਨ। ਫਿਰ ਜਦੋਂ ਚਲੇ ਗਏ, ਉਸ ਤੋਂ ਤਕਰੀਬਨ ਇਹਨੂੰ ਤਕਰੀਬਨ ਕੋਈ 100 ਸਾਲ ਪੁਰਾਣੀ ਹੈ। ਇੱਟਾਂ ਦੇ ਉੱਤੇ ਕੁਝ ਲਿਖਿਆ ਆਇਆ ਉਸ ਦੌਰ ਦਾ।
ਇਹ ਆ ਵੇਖੋ, ਇਹ ਲਿਖਾਈ ਹੈ ਇੱਟਾਂ ਦੇ ਉੱਤੇ ਕੋਈ, ਇਹ ਜਿਹੜੀ कम से कम 100 साल पुरानी है, 100 साल पुरानी ने तकरीबन इमारत जी मस्जिद जी जिदे इट्टां लगियां हैं। ਇਹ ਲਿਖਿਆ ਹੈ ਜੀ ਕੁਛ, ਇਹ ਇੱਟਾਂ ਨੇ ਜੀ।